ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਹਰਮਿੰਦਰ ਸਮਰਾ, ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਫਰਜ਼ਨੋ, ਚਰਨਜੀਤ ਬਡਵਾਲ, ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ, ਟਰਲਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਗੱਲ ਕਰਦੇ ਹਾਂ ਜਿਹੜਾ ਬੜੀ ਚਿੰਤਾ ਹੈਗੀ ਹੈ ਨਾਗਰਿਕਤਾ ਬਿੱਲ ਦੀ। ਆਪਾਂ ਕਈ ਦਿਨਾਂ ਤੋਂ ਹੀ ਲਗਾਤਾਰ ਇਸ ਦੇ ਉੱਤੇ ਗੱਲ ਕਰ ਰਹੇ ਹਾਂ। ਇਸ ਦਾ ਸੇਕ ਦਿੱਲੀ ਤੱਕ ਵੀ ਪਹੁੰਚਿਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜਾ ਇਹ ਅੱਜ ਵੀ ਜਿਹੜਾ ਜੀ ਉਹ ਮਹਿਸੂਸ ਨਹੀਂ ਅਜੇ ਕੀਤਾ ਜਾ ਰਿਹਾ ਕਿ ਇਹ ਕਿਹੋ ਜਿਹਾ ਕੁਛ ਹੋਇਆ। ਇਹ ਸੁਪਰੀਮ ਕੋਰਟ ਦੇ ਵਿੱਚ ਹੁਣ ਤਾਂ ਆਸ ਹੈ ਜਿੱਥੇ ਇਹਦੇ ਬਾਰੇ ਦੇ ਵਿੱਚ ਕੀ ਫੈਸਲਾ ਲੈਂਦਾ। ਅੱਜ ਦਾ ਦਿਨ ਜਿਹੜਾ ਜੀ ਉਹ ਬੜਾ ਅਹਿਮ ਹੋਊਗਾ ਕਿਉਂਕਿ ਇਹਦੇ ਖਿਲਾਫ ਕਈ ਧਿਰਾਂ ਜਿਹੜੀਆਂ ਜੀ ਉਹ ਗਈਆਂ ਨੇ ਸੁਪਰੀਮ ਕੋਰਟ। ਉੱਧਰ ਉੱਤਰ ਪੂਰਬੀ ਰਾਜਾਂ ਤੋਂ ਬਾਅਦ ਇਹਦਾ ਸੇਕ ਜਿਹੜਾ ਜੀ ਉਹ ਰਾਜਧਾਨੀ ਦਿੱਲੀ ਦੇ ਵਿੱਚ ਵੀ ਪਹੁੰਚ ਗਿਆ। ਦਿੱਲੀ ਦੇ ਵਿੱਚ ਪ੍ਰਦਰਸ਼ਨਕਾਰੀ ਜਿਹੜੇ ਸੀਗੇ ਉਹ ਨਿਊ ਫਰੈਂਡ ਕਾਲੋਨੀ ਦੇ ਵਿੱਚ ਪੁਲਿਸ ਦੇ ਨਾਲ ਭਿੜ ਪਏ। 4 ਬੱਸਾਂ ਤੇ ਪੁਲਿਸ ਦੇ ਕੁਝ ਵਹੀਕਲਸ ਨੂੰ ਅੱਗ ਜਿਹੜੀ ਜੀ ਉਹ ਲਾਤੀ। 40 ਦੇ ਕਰੀਬ ਲੋਕ, ਜਿਨ੍ਹਾਂ ਦੇ ਵਿੱਚ ਵਿਦਿਆਰਥੀ, ਪੁਲਿਸ ਮੁਲਾਜ਼ਮ ਤੇ ਫਾਇਰ ਬ੍ਰਿਗੇਡ ਦੇ ਕਾਮੇ ਸ਼ਾਮਲ ਨੇ, ਉਹ ਜ਼ਖਮੀ ਹੋਏ ਨੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਸੀ ਉਹ ਕੇਂਦਰੀ ਦਿੱਲੀ ਦੇ ਵਿੱਚ ਪੁਲਿਸ ਹੈੱਡਕੁਆਟਰ ਦੇ ਬਾਹਰ ਰਾਤ ਭਰ ਜਿਹੜਾ ਜੀ ਉਹ ਡਟੇ ਰਹੇ। JNU ਵਿਦਿਆਰਥੀ ਪੁਲਿਸ ਦੇ ਵੱਲੋਂ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਦਾ ਜਿਹੜਾ ਜੀ ਉਹ ਵਿਰੋਧ ਕਰ ਰਹੇ ਸੀ। ਔਰ ਇਸ ਤੋਂ ਪਹਿਲਾਂ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਈ। ਪੁਲਿਸ ਨੇ ਵਿਦਿਆਰਥੀਆਂ ਨੂੰ ਜਬਰੀ ਬਾਹਰ ਕੱਢਿਆ। ਅੰਦਰ ਜਿਹੜੇ ਅਥਰੂ ਗੈਸ ਦੇ ਗੋਲੇ ਸੀ ਉਹ ਸੁੱਟੇ ਗਏ ਔਰ ਅੰਦਰ ਡਾਂਗਾਂ ਦੇ ਨਾਲ ਜਿਹੜਾ ਸੀਗਾ ਜੀ ਉਹ ਭੰਨ ਤੋੜ ਪੁਲਿਸ ਨੇ ਕੀਤੀ ਲਾਇਬ੍ਰੇਰੀ ਦੀ। ਇਹ ਸਮਝ ਤੋਂ ਪਰੇ ਵਾਲੀ ਗੱਲ ਸੀਗੀ ਕਿ ਪੁਲਿਸ ਜਿਹੜੀ ਉਹ ਅੰਦਰ ਜਾ ਕੇ ਲਾਇਬ੍ਰੇਰੀ ਦੇ ਵਿੱਚ ਜਾਂ ਹੋਸਟਲਾਂ ਦੇ ਵਿੱਚ ਇਉਂ ਵਿਦਿਆਰਥੀਆਂ ਨੂੰ ਕਿਉਂ ਕੁੱਟ ਰਹੀ ਹੈ। ਜਿਹੜੇ ਡਿਪਟੀ ਮੁੱਖ ਮੰਤਰੀ ਨੇ ਦਿੱਲੀ, ਉਹਨਾਂ ਨੇ ਇਹ ਦੋਸ਼ ਲਾਇਆ ਕਿ ਇਹਦੀ ਛਾਣਬੀਣ ਕੀਤੀ ਜਾਵੇ ਕਿ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਪੀਲੇ ਰੰਗ ਦੀਆਂ ਕੈਨੀਆਂ ਦੇ ਵਿੱਚ ਇਹਨਾਂ ਬੱਸਾਂ ਦੇ ਵਿੱਚ ਕੀ ਛਿੜਕ ਰਹੀ ਸੀ। ਭਾਵ ਕਿ ਉਹਨਾਂ ਨੇ ਸਿੱਧਾ ਜਿਹੜਾ ਜੀ ਉਹ ਦੋਸ਼ ਲਾਇਆ ਕਿ ਦਿੱਲੀ ਦੀ ਪੁਲਿਸ ਨੇ ਪਹਿਲਾਂ ਵਹੀਕਲ ਸਾੜੇ, ਮੁੜ ਕੇ ਉਹਨਾਂ ਨੇ ਐਕਸ਼ਨ ਜਿਹੜਾ ਸੀਗਾ ਜੀ ਉਹ ਇਹਨਾਂ 2 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਉੱਤੇ ਕੀਤਾ। ਜਦੋਂ ਕਿ ਪੁਲਿਸ ਵਾਲੇ ਕਹਿੰਦੇ ਆ ਅਸੀਂ ਅੱਗ ਜਿਹੜੀ ਜੀ ਉਹ ਬੁਝਾ ਰਹੇ ਸੀ। ਅੱਗ ਲੱਗੀ ਨਹੀਂ ਅਜੇ ਤੇ ਪੀਲੀਆਂ ਕੈਨੀਆਂ ਦੇ ਨਾਲ ਕਿਹੜੀ ਅੱਗ ਜਿਹੜੀ ਜੀ ਉਹ ਬੁਝਾਈ ਜਾ ਰਹੀ ਸੀ। ਇਹ ਸਾਜ਼ਿਸ਼ ਦਾ ਭਾਂਡਾ ਜਿਹੜਾ ਜੀ ਉਹ ਫੁੱਟਦਾ ਇੱਥੋਂ ਕਿ ਇਹ ਕਹਾਣੀ ਜਿਹੜੀ ਹੈ ਜੀ ਉਹ ਕਿੱਧਰ ਨੂੰ ਲਿਜਾਈ ਜਾ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਕਾਂਗਰਸ ਤੇ ਉਹਦੇ ਜਿਹੜੇ ਭਾਈਵਾਲ ਨੇ ਉਹ ਨਾਗਰਿਕਤਾ ਕਾਨੂੰਨ ਦੇ ਉੱਤੇ ਰੌਲਾ ਪਾ ਰਿਹਾ ਔਰ ਵਿਰੋਧੀ ਧਿਰਾਂ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਜਿਹੜਾ ਜੀ ਉਹ ਪੈਦਾ ਕਰ ਰਹੀਆਂ ਨੇ। ਇਹ ਪ੍ਰਧਾਨ ਮੰਤਰੀ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਆਇਆ ਇਸ ਮਾਮਲੇ ਦੇ ਉੱਤੇ। ਜਿਵੇਂ ਕਿਹਾ ਕਿ ਅੱਜ ਦਾ ਦਿਨ ਜਿਹੜਾ ਜੀ ਉਹ ਕਾਫੀ ਅਹਿਮ ਰਹੂਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਆ ਉਹ ਕਿੱਧਰ ਨੂੰ ਜਾਂਦੀ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਪਟੀਸ਼ਨਾਂ ਜਿਹੜੀਆਂ ਜੀ ਉਹ ਦਾਖਲ ਹੋਈਆਂ ਨੇ। ਅੱਛਾ, ਸੁਪਰੀਮ ਕੋਰਟ ਬਿਜ਼ੀ ਰਹਿੰਦੀ ਆ, ਕਦੀ ਕੁਛ ਕਰ ਦਿੱਤਾ ਬੀਜੇਪੀ ਨੇ, ਕਦੀ ਕੁਛ ਕਰ ਦਿੱਤਾ। ਤੇ ਅੱਗੇ ਉਦੋਂ ਠਾਕਰੇ ਦੀ ਜੇ ਗੱਲ ਕਰੀਏ ਤਾਂ ਉਸਨੇ ਵੀ ਨਾਗਰਿਕਤਾ ਬਿੱਲ ਨੂੰ ਗਲਤ ਦੱਸਿਆ। ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਦੋਂ ਠਾਕਰੇ ਨੇ ਇਹ ਗੱਲ ਕਹੀ ਹੈ ਕਿ ਨਵਾਂ ਨਾਗਰਿਕਤਾ ਕਾਨੂੰਨ ਜਿਹੜਾ ਉਹ ਹਿੰਦੂਤਵ ਦੇ ਝੰਡਾ ਬਰਦਾਰ VD ਸਾਵਰਕਰ ਦੀ ਵਿਚਾਰਧਾਰਾ ਦੇ ਖਿਲਾਫ ਹੈ। ਉਧਰ ਭਾਜਪਾ ਨੇ ਸ਼ਿਵ ਸੈਨਾ ਨੂੰ ਸੱਤਾ ਤੇ ਸਾਵਰਕਰ ਚੋਂ ਕਿਸੇ ਇੱਕ ਦੀ ਚੋਣ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਮਹਾਰਾਸ਼ਟਰ ਅਸੈਂਬਲੀ ਦੇ ਇਜਲਾਸ ਦੇ ਸ਼ੁਰੂ ਹੋਣ ਦੇ ਮੌਕੇ ਦੇ ਉੱਤੇ ਉਧਵ ਠਾਕਰੇ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਰਗੇ ਮੁੱਦੇ ਅਸਲ ਦੇ ਵਿੱਚ ਔਰਤਾਂ ਦੀ ਸੁਰੱਖਿਆ, ਬੇਰੁਜ਼ਗਾਰੀ ਤੇ ਕਿਸਾਨੀ ਸੰਕਟ ਵਰਗੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਵਾਸਤੇ ਉਭਾਰੇ ਗਏ ਆ। ਉਧਵ ਠਾਕਰੇ ਨੇ ਕਿਹਾ ਕਿ ਕੀ ਕੈਬ ਵਿਚਾਰਧਾਰਾ ਦੇ ਉੱਤੇ ਆਧਾਰਿਤ ਹੈ। ਇਸ ਮੁੱਦੇ ਨੂੰ ਲੈ ਕੇ ਭੜਕੀ ਹਿੰਸਾ ਦੇ ਬਾਰੇ ਕੀ ਕਹੋਗੇ ਜੀ। ਭਾਜਪਾ ਤਰਜਮਾਨ ਜਿਹੜਾ ਜੀ ਸ਼ਾਹ ਨਵਾਜ਼ ਹੁਸੈਨ ਹੈ ਉਹਨੇ ਸ਼ਿਵ ਸੈਨਾ ਨੂੰ ਸੱਤਾ ਤੇ ਸਾਵਰਕਰ ਚੋਂ ਕਿਸੇ ਇੱਕ ਦੀ ਚੋਣ ਕਰਨ ਦੇ ਵਾਸਤੇ ਕਿਹਾ। ਉਹਨਾਂ ਨੇ ਇਹ ਕਿਹਾ ਕਿ ਸਿਰਫ ਟਵੀਟ ਕਰਕੇ ਆਪਣਾ ਰੋਸ ਜ਼ਾਹਰ ਕਰਨ ਦੇ ਨਾਲ ਕੰਮ ਨਹੀਂ ਬਣਨਾ। ਉਹਨਾਂ ਇਹ ਵੀ ਕਿਹਾ ਕਿ ਰਾਹੁਲ ਤਾਂ ਸਾਵਰਕਰ ਦੇ
ਨੇੜੇ ਤੇੜੇ ਵੀ ਜਿਹੜਾ ਜੀ ਉਹ ਨਹੀਂ ਖੜਦਾ, ਕਿਉਂਕਿ ਰਾਹੁਲ ਗਾਂਧੀ ਨੇ ਰਾਮਲੀਲਾ ਮੈਦਾਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੇਰਾ ਨਾਮ ਰਾਹੁਲ ਸਾਵਰਕਰ ਨਹੀਂ ਰਾਹੁਲ ਗਾਂਧੀ ਆ, ਇਸ ਕਰਕੇ ਮਾਫੀ ਮੰਗਣ ਦਾ ਸਵਾਲ ਹੀ ਪੈਦਾ ਜਿਹੜਾ ਜੀ ਉਹ ਨਹੀਂ ਹੁੰਦਾ। ਇਹ ਕਹਿ ਕੇ ਚੜਾ ਦਿੱਤਾ ਸੀ ਭਾਜਪਾ ਨੂੰ ਜਿਹੜਾ ਜੀ ਉਹ ਰਾਹੁਲ ਗਾਂਧੀ ਨੇ, ਕਿਉਂਕਿ ਰਿਕਾਰਡ ਜਿਹੜਾ ਜੀ ਜੇ ਤੁਸੀਂ ਦੇਖੋ ਤਾਂ ਜਿਹੜਾ ਸਾਵਰਕਰ ਸੀਗਾ ਉਹਨੇ ਉਦੋਂ ਦੇ ਬ੍ਰਿਟਿਸ਼ ਸਾਮਰਾਜ ਤੋਂ ਮਾਫੀ ਨਹੀਂ ਮੰਗੀ ਬਲਕਿ ਮਾਫੀਆਂ ਮੰਗੀਆਂ ਕਈ ਵਾਰੀ, ਜਿਹਨੂੰ ਕਿ ਭਾਰਤੀ ਜਨਤਾ ਪਾਰਟੀ ਆਪਣਾ ਜਿਹੜਾ ਜੀ ਉਹ ਹੀਰੋ ਸਮਝਦੀ ਹੈ। ਹੁਣ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਤੇ NCP ਦੇ ਨਾਲ ਜਿਹੜੀ ਜੀ ਉਹ ਬਣੀ ਹੈ, ਉਧਮ ਠਾਕਰੇ ਨੂੰ ਅਜਿਹਾ ਸਟੈਂਡ ਜਿਹੜਾ ਜੀ ਉਹ ਲੈਣਾ ਹੀ ਪੈਣਾ ਹੈ। ਤਾਂ ਹੀ ਕਰਕੇ ਲੋਕ ਸਭਾ ਦੇ ਵਿੱਚ ਬੇਸ਼ੱਕ ਉਹਨਾਂ ਨੇ ਹਮਾਇਤ ਕਰਤੀ ਔਰ ਰਾਜ ਸਭਾ ਦੇ ਵਿੱਚ ਜਿਹੜੀ ਸੀ ਉਹ ਸ਼ਿਵ ਸੈਨਾ ਨੇ ਕਾਂਗਰਸ ਦੀਆਂ ਚੜ੍ਹੀਆਂ ਨਸਾਂ ਜਿਹੜੀਆਂ ਸੀ ਉਦੋਂ ਬਾਅਦ ਉੱਥੇ ਵਿਰੋਧ ਕੀਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ, ਉਸ ਦੇ ਕੋਲ ਕਹਿੰਦੇ 2017 ਦੀਆਂ ਜਿਹੜੀਆਂ ਖੁਦਕਸ਼ੀਆਂ ਹੋਈਆਂ ਕਿਸਾਨਾਂ ਦੀਆਂ ਕੋਈ ਰਿਕਾਰਡ ਹੀ ਨਹੀਂ ਹੈਗਾ। ਬਿਲਕੁਲ, ਜਿਵੇਂ ਉਧਮ ਠਾਕਰੇ ਨੇ ਵੀ ਗੱਲ ਕਹੀ ਹੈ ਕਿ ਕਿਸਾਨ ਮਸਲੇ ਨੇ ਜਿਹੜੇ ਉਹ ਹੋਏ ਜਾਂ ਜਿਹੜੀ ਸੁਰੱਖਿਆ ਨੂੰ ਲੈ ਕੇ ਹੋਏ, GDP ਥੱਲੇ ਜਿਹੜੀ ਜੀ ਉਹ ਜਾ ਰਹੀ ਹੈ, ਮੁਲਕ ਦਾ ਕੀ ਹਾਲਾਤ ਜਿਹੜੇ ਜੀ ਉਹ ਬਣ ਗਏ, ਕਿਸੇ ਤੋਂ ਲੁਕੇ ਛਿਪੇ ਨਹੀਂ, ਪਰ ਸਰਕਾਰ ਜਿਹੜੀ ਹੈ ਜੀ ਉਹ ਉਲਝਾ ਦੇਣਾ ਚਾਹੁੰਦੀ ਇਹਨਾਂ ਸਾਰੇ ਮਸਲਿਆਂ ਦੇ ਵਿੱਚ। ਤਾਂ ਹੀ ਕਰਕੇ ਥਾਂ ਥਾਂ ਦੇ ਉੱਤੇ ਹੋ ਰਹੀਆਂ ਹਿੰਸਕ ਘਟਨਾਵਾਂ ਜਿਹੜੀਆਂ ਨੇ ਉਹਦੇ ਉੱਤੇ ਸੀਰੀਅਸਨੈਸ ਕਿਤੇ ਨਹੀਂ ਜਿਹੜਾ ਜੀ ਉਹ ਨਜ਼ਰ ਆ ਰਹੀ ਸਰਕਾਰ ਦੀ। ਸ਼ਾਇਦ ਸਰਕਾਰ ਵੀ ਜਿਹੜਾ ਜੀ ਉਹ ਚਾਹੁੰਦੀ ਹੈ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਇਸ ਪਾਸੇ ਵਾਲੀ ਲੋਕ ਜਿਹੜੇ ਲੱਗੇ ਰਹਿਣ, ਫਿਰ ਅਸਲ ਜਿਹੜੇ ਮੁੱਦੇ ਨੇ ਉਹਨਾਂ ਤੋਂ ਧਿਆਨ ਪਾਸੇ ਰਹੂਗਾ। ਖੇਤੀ ਖੇਤਰ ਦੇ ਨਾਲ ਜੁੜੇ ਕੁੱਲ 11,379 ਲੋਕਾਂ ਨੇ 16 ਦੇ ਦੌਰਾਨ ਖੁਦਕੁਸ਼ੀ ਕੀਤੀ। ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਆਤਮ ਹੱਤਿਆ ਕਰਨ ਸੰਬੰਧੀ ਸਰਕਾਰ ਨੇ ਕੋਈ ਰਿਪੋਰਟ ਜਿਹੜੀ ਦੀ ਉਹ ਪਬਲਿਸ਼ ਨਹੀਂ ਕੀਤੀ। ਕੇਂਦਰ ਸਰਕਾਰ ਦੇ ਇੱਕ ਮੰਤਰੀ ਨੇ ਖੁਦ ਸੰਸਦ ਦੇ ਵਿੱਚ ਇਹ ਜਿਹੜਾ ਦੀ ਜਵਾਬ ਦਿੱਤਾ। ਸੰਸਦ ਦੇ ਹਾਲ ਦੇ ਵਿੱਚ ਸਮਾਪਤ ਹੋਏ ਜਿਹੜਾ ਇਹ ਸੈਸ਼ਨ ਸੀਗਾ, ਇਹਦੇ ਦੌਰਾਨ ਇੱਕ ਲਿਖਤੀ ਜਵਾਬ ਦੇ ਵਿੱਚ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਜਿਹੜਾ ਦੀ ਲਿਖਤੀ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਕਿ ਖੇਤੀ ਖੇਤਰ ਦੇ ਵਿੱਚ ਸ਼ਾਮਲ ਕੁੱਲ 11,379 ਬੰਦਿਆਂ, ਜਿਨ੍ਹਾਂ ਦੇ ਵਿੱਚ 6270 ਕਿਸਾਨ ਤੇ ਖੇਤ ਮਜ਼ਦੂਰ ਤੇ 5109 ਖੇਤੀ ਕਾਮੇ ਸ਼ਾਮਲ ਨੇ, ਉਹਨਾਂ ਨੇ ਆਤਮ ਹੱਤਿਆ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਗ੍ਰਹਿ ਮੰਤਰਾਲਾ ਦੇ ਅਧੀਨ ਆਉਣ ਵਾਲਾ ਕੌਮੀ ਅਪਰਾਧ ਰਿਕਾਰਡ ਬਿਊਰੋ ਭਾਰਤ ਦੇ ਵਿੱਚ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਤੇ ਖੁਦਕੁਸ਼ੀਆਂ ਸੰਬੰਧੀ ਆਪਣੇ ਪ੍ਰਕਾਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਜੋੜਦਾ ਤੇ ਪ੍ਰਸਾਰ ਕਰਦਾ। ਮੰਤਰੀ ਨੇ ਵੀ ਕਿਹਾ ਕਿ ਖੁਦਕੁਸ਼ੀਆਂ ਸੰਬੰਧੀ ਸਾਲ 2016 ਤੱਕ ਦੀ ਸੂਚਨਾ ਬਿਊਰੋ ਦੀ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ, ਪਰ 17 ਤੋਂ ਬਾਅਦ ਇਹ ਰਿਪੋਰਟ ਪ੍ਰਕਾਸ਼ਿਤ ਹੋਈ ਨਹੀਂ। ਮੰਤਰੀ ਨੇ ਇਹ ਵੀ ਮੰਨਿਆ ਜੀ ਕਿ ਸਰਕਾਰ ਨੇ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਾਰਜ ਪ੍ਰਣਾਲੀ ਦੀ ਸਿਫਾਰਿਸ਼ ਕਰਨ ਦੇ ਮੰਤਵ ਦੇ ਨਾਲ 16 ਤੱਕ ਵੱਖ-ਵੱਖ ਮੰਤਰਾਲਿਆਂ ਦੀ ਇੱਕ ਕਮੇਟੀ ਦਾ ਜਿਹੜਾ ਜੀ ਉਹ ਗਠਨ ਕੀਤਾ। ਬਸ ਇਹੀ ਜਿਹੜਾ ਜੀ ਉਹ ਕਹੀ ਜਾ ਰਿਹਾ ਦੁੱਗਣੀ ਜਿਹੜੀ ਉਹ ਕਰਾਂਗੇ। ਦੁੱਗਣੀ ਕਿਵੇਂ ਹੋਊਗੀ ਇਹ ਨਹੀਂ, ਇਹਦਾ ਜਿਹੜਾ ਜੀ ਉਹ ਸਵਾਲ ਦਾ ਜਵਾਬ ਜਿਹੜਾ ਜੀ ਉਹ ਕੋਈ ਨਹੀਂ ਦੇ ਰਿਹਾ। ਤੁਸੀਂ ਦੇਖੋ ਕਿ ਜਿਵੇਂ ਜਿਹੜੇ ਸੂਬੇ ਨੇ, ਜੇ ਪੰਜਾਬ ਸੂਬੇ ਦੀ ਆਪਾਂ ਗੱਲ ਕਰੀਏ, ਕਿਸੇ ਸਮੇਂ SSPs ਦੀ ਮੀਟਿੰਗ ਮਹੀਨੇ ਬਾਅਦ ਹੁੰਦੀ ਸੀ ਔਰ ਮਹੀਨੇ ਵਾਲੀ ਮੀਟਿੰਗ ਦੇ ਵਿੱਚ ਹੁੰਦਾ ਇਹ ਸੀਗਾ ਕਿ ਕਿਹੜਾ ਡਿਸਟ੍ਰਿਕਟ ਦੇ ਵਿੱਚ ਕੀ ਕ੍ਰਾਈਮ ਰਿਪੋਰਟ ਹੈ, ਕਿੱਥੇ ਕਿੰਨਾ ਕ੍ਰਾਈਮ ਵਧਿਆ, ਕਿੱਥੇ ਕਿੰਨਾ ਕ੍ਰਾਈਮ ਘਟਿਆ। ਪਿਛਲੀ ਜਿਹੜੀ 10 ਸਾਲਾਂ ਦੀ ਅਕਾਲੀ BJP ਸਰਕਾਰ ਸੀ, ਉਹਨਾਂ ਨੇ ਕੰਮ ਬੰਦ ਕਰਤਾ ਕਿ ਨਾ ਜਿਹੜਾ ਦੀ ਹੋਊਗਾ ਬਾਂਸ, ਨਾ ਵੱਜੂਗੀ ਬੰਸਰੀ, ਕੋਈ ਡਿਟੇਲ ਹੀ ਲੈਣੀ ਬੰਦ ਕਰਤੀ। ਇਹ ਡਿਸਟ੍ਰਿਕਟ ਵਾਈਜ਼ ਜਿਹੜੀ ਕ੍ਰਾਈਮ ਰਿਪੋਰਟ ਸੀ ਉਹ ਆਉਣੀ ਬੰਦ ਹੋ ਗਈ। ਇਸੇ ਤਰੀਕੇ ਦੇ ਨਾਲ ਹੁਣ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਵਧੀਆਂ ਨੇ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧੀਆਂ ਨੇ। ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਕਹਿੰਦੀ ਲਿਖਤੀ ਰੂਪ ਦੇ ਵਿੱਚ ਕਹਿ ਰਹੀ ਹੈ ਕਿ 17 ਤੋਂ ਬਾਅਦ ਹੋਈਆਂ ਕਿਸਾਨ ਖੁਦਕੁਸ਼ੀਆਂ ਦਾ 19 ਮੁੱਕਣ ਵਾਲਾ, ਮਤਲਬ ਕਿ 2 ਸਾਲਾਂ ਦੀਆਂ ਖੁਦਕੁਸ਼ੀਆਂ ਦਾ ਕੋਈ ਰਿਕਾਰਡ ਹੀ ਜਿਹੜਾ ਦੀ ਉਹ ਕੇਂਦਰ ਦੀ ਸਰਕਾਰ ਦੇ ਕੋਲੇ ਨਹੀਂਗਾ। ਤੇ ਜਿਹੜੇ ਕਿਸਾਨ ਕੁਝ ਖੁਦਕੁਸ਼ੀ ਇਸ ਸ਼ਾਇਦ ਆਸ ਦੇ ਵਿੱਚ ਕਰ ਜਾਂਦੇ ਆ ਕਿ ਜਿਹੜੀ ਸਰਕਾਰ ਹੈ ਉਹ ਮੇਰੀ ਬਾਂਹ ਫੜੂਗੀ, ਜਿਹੜਾ ਉਹਨਾਂ ਦਾ ਰਿਕਾਰਡ ਰੱਖਣ ਦੇ ਵਾਸਤੇ ਤਿਆਰ ਨਹੀਂ, ਉਹਦੇ ਤੋਂ ਇਹੋ ਜਿਹੀ ਆਸ ਜਿਹੜੀ ਹੈ ਜੀ ਉਹ ਕੀ ਜਾ ਸਕਦੀ ਆ। ਓਕੇ, ਇਹ ਜਵਾਬ ਜਿਹੜਾ ਜੀ ਉਹ ਇਹਨੂੰ ਇਸ ਐਂਗਲ ਤੋਂ ਵੇਖਣ ਦੀ ਜਿਹੜੀ ਉਹ ਜ਼ਰੂਰਤ ਹੈ। ਉਹ ਕਹਿੰਦੇ ਅਸੀਂ ਰਿਕਾਰਡ ਹੀ ਕੋਈ ਨਹੀਂ ਰੱਖਦੇ ਜੀ ਕਿ ਕਿੱਥੇ ਕਿੱਥੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਮਦਦ ਕਰਨੀ ਉਹਦੀ ਉਹ ਤਾਂ ਬਾਅਦ ਦੇ ਵਿੱਚ, ਬਹੁਤ ਬਾਅਦ ਦੇ ਵਿੱਚ ਆਉਂਦੀਆਂ ਨੇ। ਬਿਲਕੁਲ ਜੀ, ਇਹਦੇ ਵਿੱਚ ਤਾਂ ਬਿਲਕੁਲ ਸੱਚ ਆ। ਨਾ ਤੇ ਪੁਲਿਸ ਉਹਨਾਂ ਦੀ ਰਿਪੋਰਟ ਠੀਕ ਨਾਲ ਲਿਖਦੀ ਆ, ਕੋਈ ਵੀ ਕਿਸਾਨਾਂ ਦੇ ਵੱਲ ਨਹੀਂ ਹੈਗਾ ਤੇ ਨਾ ਘਰ ਦੇ ਲਿਖਾਉਂਦੇ ਆ। ਤੇ ਅੱਗੇ ਬਾਦਲਾਂ ਦੀ ਜੇ ਗੱਲ ਕਰੀਏ, ਮੀਟਿੰਗਾਂ ਸੀ 2 ਧੜਿਆਂ ਦੀਆਂ, ਤੇ ਉਸ ਦੇ ਵਿੱਚ ਜਿੰਨੇ ਵੀ ਵਿਰੋਧੀ ਧੜੇ ਆ ਬਾਦਲਾਂ ਦੇ ਅਗਲੇ ਐਕਸ਼ਨ ਦੀ ਤਿਆਰੀ ਵਿੱਚ ਕਦੀ ਇੱਕ ਤਾਂ ਜਿਹੜਾ ਸਥਾਪਨਾ ਦਿਵਸ ਦੇ ਮੌਕੇ ਦੇ ਉੱਤੇ ਇਕੱਠੇ ਹੋਏ ਸੀਗੇ ਵੱਖ-ਵੱਖ ਧੜੇ,
ਇਹਨਾਂ ਦੀ ਕਿਉਂਕਿ ਸਫਲਤਾ ਤਾਂ ਉਹਨਾਂ ਨੂੰ ਮਿਲੀ ਆ ਉਸ ਦਿਨ ਜਿਹੜਾ ਜੀ ਇਹ ਸਾਰੇ ਇੱਕ ਜਿਹੜਾ ਜੀ ਉਹ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਤਾਂ ਇਹ ਰਹੂਗਾ ਕਿ ਜਿਹੜੀ ਜੀ ਉਹ ਕਲਗੀ ਕਿਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਲੱਗੇ, ਕਿਉਂਕਿ ਵੱਖ-ਵੱਖ ਧੜੇ ਤਕਰੀਬਨ ਉਹ ਨੇ ਇਹਦੇ ਵਿੱਚ ਜਿਹੜੇ ਪ੍ਰਧਾਨਗੀਆਂ ਦੇ ਵਾਸਤੇ ਲੜਦੇ। ਅਜੇ ਤਾਂ ਕਈ ਪ੍ਰਧਾਨਗੀਆਂ ਦੇ ਵਾਸਤੇ ਲੜਨ ਵਾਲੇ ਆਏ ਨਹੀਂ ਇਹਦੇ ਵਿੱਚ ਜਿਹੜਾ ਜੀ ਕਿਹਾ ਗਿਆ ਜੀ ਕਿ ਉਹਨਾਂ ਨੂੰ ਸੱਦਿਆ ਗਿਆ ਸੀ, ਉਹ ਨਹੀਂ ਆਏ। ਉਹ ਚਾਹੇ ਉਹ ਬੈਂਸ ਭਰਾ ਨੇ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਅਜਿਹੇ ਜੇ ਉਹ ਵੀ ਸ਼ਾਮਲ ਹੁੰਦੇ ਆ ਜੀ ਫਿਰ ਤਾਂ ਰੌਲਾ ਹੀ ਪ੍ਰਧਾਨਗੀ ਦਾ ਸਾਰਾ ਰਹੂਗਾ ਨਾ ਜੀ। ਉਹਦੇ ਵੈਸੇ ਇੱਥੇ ਇੰਨਾ ਕੁ ਸੀਗਾ ਕਿ 3 ਕੁ ਬੰਦਿਆਂ ਨੂੰ ਜ਼ਿਆਦਾ ਅਹਿਮੀਅਤ ਜਿਹੜੀ ਜੀ ਉਹ ਮਿਲਦੀ ਰਹੀ। ਹੁਣ ਇਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਜੀ ਉਹ ਕਰਕੇ ਅਗਲੀ ਲਾਮਬੰਦੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ ਔਰ ਮੁੱਢਲੇ ਰੂਪ ਦੇ ਵਿੱਚ ਤਾਲਮੇਲ ਕਮੇਟੀ ਜਿਹੜੀ ਜੀ ਉਹ ਬਣਾਉਣ ਦੀ ਯੋਜਨਾ ਹੈ। ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਅਕਾਲੀ ਦਲ 19-20 ਦੇ ਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵੰਤ ਸਿੰਘ ਰਾਮੂਵਾਲੀਆ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਜਿਹੜੇ ਭਾਈ ਬਲਵੰਤ ਸਿੰਘ ਨੰਦਗੜ੍ਹ ਸਾਬਕਾ ਜਥੇਦਾਰ, ਇਹ ਸਾਰੇ ਜਿਹੜੇ ਦੀ ਇਹਨਾਂ ਇਕੱਠੇ ਹੋ ਕੇ ਇਹਨਾਂ ਨੇ ਇਹ ਗੱਲ ਜਿਹੜੀ ਕਹੀ ਗਈ ਆ ਕਿ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਂਝੇ ਤੌਰ ਦੇ ਉੱਤੇ ਜਿਹੜੇ ਸਿਧਾਂਤਕ ਫੈਸਲੇ ਲਏ ਗਏ ਆ ਉਹ ਉਹਨਾਂ ਦੇ ਉੱਤੇ ਦ੍ਰਿੜਤਾ ਦੇ ਨਾਲ ਜਿਹੜਾ ਉਹ ਪਹਿਰਾ ਦੇਣਗੇ। ਇਸ ਤੋਂ ਬਾਅਦ ਹੁਣ ਅਗਲੀ ਜਿਹੜੀ ਮੀਟਿੰਗ ਆ ਇਹਨਾਂ ਦੀ ਛੇਤੀ ਹੋ ਰਹੀ ਆ। ਇਹ ਜਿਹੜਾ ਦੀ ਕਿਹਾ ਗਿਆ ਕਿ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ ਤੇ ਰਵਿੰਦਰ ਸਿੰਘ ਦੇ ਵੱਲੋਂ ਸਾਂਝੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਛੇਤੀ ਇੱਕ ਮੀਟਿੰਗ ਸੱਦੀ ਜਾਊਗੀ ਜਿਹਦੇ ਵਿੱਚ ਅਗਲੇ ਪੜਾਅ ਦੇ ਵਾਸਤੇ ਤਾਲਮੇਲ ਕਮੇਟੀ ਬਣਾਉਣ ਲਈ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜਾ ਸਥਾਪਨਾ ਦਿਵਸ ਦੇ ਉੱਤੇ ਬਾਦਲ ਵਿਰੋਧੀ ਧੜਿਆਂ ਦੇ ਇਹਨਾਂ ਆਗੂਆਂ ਨੇ ਆਪੋ ਆਪਣੇ ਸੰਬੋਧਨ ਦੇ ਦੌਰਾਨ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਔਰ ਇਹ ਵੀ ਗੱਲ ਕਹੀ ਕਿ ਬਾਦਲਾਂ ਨੂੰ ਜਿਹੜਾ ਜੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਉੱਥੋਂ ਬਾਹਰ ਕਰਨ ਦਾ ਰਾਹ ਜਿਹੜਾ ਜੀ ਉਹ ਲੱਭਿਆ ਜਾਵੇ ਔਰ ਮੁਕਤ ਕਰਵਾਇਆ ਜਾਵੇ ਜਿਹੜਾ ਉਹ ਬਾਦਲਾਂ ਤੋਂ, ਔਰ ਬਾਦਲ ਵਿਰੋਧੀ ਇਕਜੁੱਟ ਹੋਣ ਤੇ ਇੱਕ ਪ੍ਰਧਾਨ, ਇੱਕ ਸੰਵਿਧਾਨ ਤੇ ਇੱਕ ਜਿਹੜਾ ਜੀ ਨਿਸ਼ਾਨ, ਇੱਕ ਪਾਰਟੀ ਜਿਹੜੀ ਜੀ ਉਹ ਬਣਾਈ ਜਾਵੇ। ਸਭ ਤੋਂ ਵੱਡਾ ਪ੍ਰੋਬਲਮ ਤਾਂ ਇਹੀ ਰਹੂਗੀ ਇੱਕ ਪ੍ਰਧਾਨ ਵਾਲੀ ਜਿਹੜੀ ਜੀ ਕੌਣ ਜਿਹੜਾ ਪ੍ਰਧਾਨ ਹੋਵੇ, ਇਹ ਬਹੁਤ ਵੱਡਾ ਜਿਹੜਾ ਜੀ ਉਹ ਅਹਿਮ ਇਸ਼ੂ ਰਹੂਗਾ। ਇੰਨਾ ਜ਼ਰੂਰ ਹੈ ਕਿ ਇਹ ਜਿਹੜੇ ਸਾਰੇ ਇਕੱਠੇ ਹੋਏ ਇਹਨਾਂ ਦੀ ਇਕਜੁੱਟਤਾ ਦੇ ਨਾਲ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਪ੍ਰਧਾਨ ਬਣਨਾ ਸੀ ਆਪੇ ਹੀ ਡੈਲੀਗੇਟ ਬਣਾ ਕੇ ਉਹਦੀ ਜਿਹੜੀ ਖੁਸ਼ੀ ਜਾਂ ਜਿਹੜੀਆਂ ਉਹਦੀਆਂ ਧਮੱਚੜਾਂ ਪੈਣੀਆਂ ਸੀ ਉਹ ਨਹੀਂ ਪਈਆਂ। ਉਹਦਾ ਰੀਜ਼ਨ ਜਿਹੜਾ ਜੀ ਇਹੀ ਆ ਕਿ ਉਹਨਾਂ ਦੀ ਖੁਸ਼ੀ ਜਿਹੜੀ ਹੈ ਜੀ ਉਹ ਅੱਧੀ ਰਹਿ ਗਈ ਇਸ ਪੱਖੋਂ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਬਾਗੀਆਂ ਦੇ ਨਾਲ ਜਿਹੜਾ ਜੀ ਉਹ ਰਲਣ ਕਰਕੇ ਉਹਨਾਂ ਨੂੰ ਬੂਸਟ ਜਿਹੜਾ ਜੀ ਉਹ ਮਿਲਿਆ। ਨਹੀਂ ਤਾਂ ਅਦਰਵਾਈਜ਼ ਜਿਹੜਾ ਸੀਗਾ ਜੀ ਉਹ ਟਕਸਾਲੀ ਤਕਰੀਬਨ ਲੋਕ ਸਭਾ ਚੋਣਾਂ ਤੋਂ ਬਾਅਦ ਤਾਂ ਘਰਾਂ ਦੇ ਵਿੱਚ ਹੀ ਜਿਹੜਾ ਉਹ ਬੈਠ ਗਏ ਸੀਗੇ। ਹੁਣ ਇਹਨਾਂ ਦਾ ਸਾਰਿਆਂ ਦਾ ਜਿਹੜਾ ਜੀ ਇਕਜੁੱਟਤਾ ਜਿਹੜੀ ਹੋਣੀ, ਇੱਕ ਸਟੇਜ ਦੇ ਉੱਤੇ ਜਿਹੜਾ ਜੀ ਉਹ ਇਕੱਠੇ ਹੋਣਾ, ਇਹ ਕਿਤੇ ਨਾ ਕਿਤੇ ਬਾਦਲ ਪਰਿਵਾਰ ਦੇ ਵਾਸਤੇ ਤਾਂ ਜਿਹੜੀ ਜੀ ਉਹ ਮੁਸ਼ਕਲ ਤਾਂ ਖੜੀ ਹੋਈ ਹੈ ਜੀ। ਪਰ ਬਲਤੇਜ ਪੰਨੂ ਜੀ ਇੱਦਾਂ ਨਹੀਂ ਹੈਗਾ ਵੀ ਜਿਹੜੇ ਹੁਣ ਵੱਖ ਇਕੱਠੇ ਹੋਏ ਆ ਇਹ ਉਹਨਾਂ ਦੇ ਨਾਲ ਦੇ ਜਾਂ ਉਹਨਾਂ ਦੇ ਨਾਮ ਪੇਸ਼ ਕਰਦੇ ਰਹੇ ਪਹਿਲਾਂ? ਦੇਖੋ ਇਹਦੇ ਤਾਂ ਕੋਈ ਸ਼ੱਕ ਹੀ ਨਹੀਂ ਗਾ ਜੀ। ਚਾਹੇ ਉਹ ਈਵਨ ਜਦੋਂ ਅੱਜ ਸੁਖਦੇਵ ਸਿੰਘ ਢੀਂਡਸਾ ਹੋਰੀ ਇਹ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਉਹ ਗਏ ਸੀ, ਉਹਨਾਂ ਨੇ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੰਮਕਾਰ ਦਾ ਤਰੀਕਾ ਜਿਹੜਾ ਜੀ ਉਹ ਠੀਕ ਨਹੀਂ ਗਾ, ਜਾਂ ਤਾਂ ਪ੍ਰਕਾਸ਼ ਸਿੰਘ ਬਾਦਲ ਹੋਰੀ ਹੀ ਜਿਹੜਾ ਜੀ ਉਹ ਦੁਬਾਰਾ ਕਮਾਨ ਸੰਭਾਲ ਲੈਣ। ਪਰ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਢੀਂਡਸਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਜਿਹੜਾ ਜੀ ਉਹ ਦਿੱਤਾ ਸੀਗਾ ਇੱਕ ਵਾਰੀ, ਜਦੋਂ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਜੀ ਕਿ ਪਰਿਵਾਰਵਾਦ ਜਿਹੜਾ ਜੀ ਉਹ ਕਿੱਥੇ ਲੈ ਜਾਊਗਾ। ਉਦੋਂ ਇਹ ਨਹੀਂ ਬੋਲੇ, ਉਦੋਂ ਇਹਨਾਂ ਚੀਜ਼ਾਂ ਦਾ ਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਰਗੇ ਦੂਰ ਅੰਦੇਸ਼ੀ ਨੇਤਾ ਨੂੰ ਇਹ ਨਹੀਂ ਸੀ ਪਤਾ ਤੇ ਆਮ ਬੰਦੇ ਮਾਤੜ ਨੂੰ ਜਿਹੜਾ ਜੀ ਉਹ ਕੀ ਪਤਾ ਹੋਊਗਾ ਕਿ ਜਿਸ ਬੰਦੇ ਦਾ ਅਕਾਲੀ ਜਿਹੜਾ ਜੀ ਜੋ ਹਿਸਟਰੀ ਆ ਉਹਦੇ ਵਿੱਚੋਂ ਕੋਈ ਪਿਛੋਕੜ ਹੀ ਨਹੀਂ ਹੈਗਾ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੰਟਰੀਬਿਊਸ਼ਨ ਕੀ ਹੈ ਜੀ ਸਿਵਾਏ ਇਹਦੇ ਤੋਂ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬੇਟੇ ਨੇ, ਇਸ ਤੋਂ ਬਿਨਾਂ ਤਾਂ ਹੋਰ ਕੋਈ ਕੰਟਰੀਬਿਊਸ਼ਨ ਜਿਹੜੀ ਉਹ ਨਹੀਂ ਹੈਗੀ। ਇਸੇ ਕਰਕੇ ਅਕਾਲੀ ਦਲ ਜਿਹੜਾ ਸੀਗਾ, ਜੋ ਜਿੱਥੋਂ ਅਕਾਲੀ ਦਲ ਪੈਦਾ ਹੋਇਆ ਜਿੰਨਾਂ ਚੀਜ਼ਾਂ ਤੋਂ, ਉੱਥੋਂ ਅੱਜ ਕੰਪਲੀਟਲੀ ਜਿਹੜਾ ਜੀ ਉਹ ਥਿਰਕ ਗਿਆ। ਸੁਖਬੀਰ ਸਿੰਘ ਬਾਦਲ ਹੋਰੀ ਇੱਕ ਬਿਜ਼ਨਸਮੈਨ ਨੇ। ਇੱਕ ਬਿਜ਼ਨਸਮੈਨ ਜਿਹੜਾ ਜੀ ਉਹ ਜਦੋਂ ਸਿਆਸੀ ਪਾਰਟੀ ਦੇ ਉੱਤੇ ਕਾਬਜ਼ ਹੁੰਦਾ ਤਾਂ ਉਹ ਸੂਬਾ, ਉਹ ਮੁਲਕ ਜਿਹੜਾ ਜੀ ਫਿਰ ਉਹ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ। ਜਿਸ ਦਿਨ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਹਿਲਾਂ ਬਣਾਇਆ ਉਦੋਂ ਵੀ ਤਾਂ ਉਹ ਬਿਜ਼ਨਸਮੈਨ ਸਨ। ਉਦੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਕਿਉਂ ਨਾ ਬੋਲੇ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਬਾਅਦ ਦੇ ਵਿੱਚ ਜਿਹੜਾ ਜੀ ਵੱਖ ਹੁੰਦੇ ਆ। ਕਦੋਂ ਵੱਖ ਹੁੰਦੇ ਆ? ਜਦੋਂ ਕੱਖ ਵੀ ਜਿਹੜਾ ਜੀ ਉਹ ਨਾ ਰਿਹਾ।
ਪਹਿਲਾਂ ਜਦੋਂ 10 ਸਾਲ ਸਰਕਾਰ ਰਹੀ ਉਦੋਂ ਇਹ ਜਿਹੜੇ ਵੀ ਸਾਰੇ ਦੇ ਸਾਰੇ ਨਾਲ ਤਾਂ ਤੁਰੇ ਫਿਰਦੇ ਰਹੇ ਨਾ। ਤੋ ਇਹ ਕਿਹਾ ਜਾ ਸਕਦਾ ਜੀ ਕਿ ਸਮੇਂ ਸਿਰ ਜਿਹੜਾ ਜੀ ਉਹ ਨਾ ਬੋਲਣਾ, ਭਾਵ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਨੇ ਜੀ, ਇੱਕ ਵੇਲੇ ਦੀਆਂ ਟੱਕਰਾਂ ਬਹੁਤੇ ਮਾਰ ਰਹੇ ਆ ਜੀ। ਬਿਲਕੁਲ ਬਿਲਕੁਲ। ਹਜੇ ਵੀ ਕਈ ਵਾਰੀ ਇਹ ਪੰਜਾਬ ਦੇ ਲੋਕ ਆ ਨਾ, ਉਹ ਚੁੱਪ ਬੈਠੇ, ਉਹਨਾਂ ਨੂੰ ਬੋਲਣਾ ਚਾਹੀਦਾ, ਜਿਨ੍ਹਾਂ ਗੱਲਾਂ 'ਤੇ ਬੋਲਣਾ ਚਾਹੀਦਾ ਬੋਲਦੇ ਨੇਗੇ। ਅਤੇ ਅੱਗੇ ਸ਼ਾਮਲਾਟਾਂ ਦੀ ਗੱਲ ਕਰਦੇ ਹਾਂ। ਇਹ ਜਿਹੜੀਆਂ ਜ਼ਮੀਨਾਂ ਆ, ਇਹਨਾਂ ਦੇ ਉੱਤੇ ਸਿਆਸਤਦਾਨ ਅਤੇ ਅਫਸਰ ਹੀ ਬਹੁਤੇ ਕਾਬਜ਼ ਆ, ਪਹਿਲਾਂ ਕਿਸੇ ਨੇ ਖਿਆਲ ਹੀ ਨਹੀਂ ਕੀਤਾ। ਸ਼ਾਮਲਾਤ ਜ਼ਮੀਨਾਂ ਵਾਲਾ ਮਾਮਲਾ ਜਿਹੜਾ ਜੀ ਉਹ ਭਖਣਾ ਸ਼ੁਰੂ ਹੋਇਆ, ਭਖ ਰਿਹਾ ਕਾਫੀ ਕੁਝ ਜਿਹੜਾ ਜੀ ਇਹਦੇ ਬਾਰੇ ਇਕੱਠੇ ਜਿਹੜਾ ਜੀ ਉਹ ਹੋ ਰਹੇ ਆ, ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹਦਾ ਵਿਰੋਧ ਜਿਹੜਾ ਜੀ ਉਹ ਤਕੜੇ ਪੱਧਰ ਦੇ ਉੱਤੇ ਹੋਵੇ, ਕਿਉਂਕਿ ਸ਼ਾਮਲਾਟ ਜ਼ਮੀਨਾਂ ਤੋਂ ਬਿਨਾਂ ਪਿੰਡ ਕੀ ਰਹਿਣਗੇ ਜੀ, ਇਹ ਬਹੁਤ ਵੱਡਾ ਜਿਹੜਾ ਜੀ ਉਹ ਆਪਣੇ ਆਪ ਦੇ ਵਿੱਚ ਸਵਾਲ ਹੈ। ਅੱਜ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਜੀ ਉਹ ਪਿੰਡਾਂ ਤੋਂ ਖੋਹ ਕੇ ਜਿਹੜੇ ਬਿਜ਼ਨਸਮੈਨਾਂ ਨੂੰ ਦੇਣ ਦੇ ਵਾਸਤੇ ਜਿਹੜੀ ਤਬਦੀਲੀ ਕੀਤੀ ਗਈ ਆ ਕਾਨੂੰਨ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ, ਸਵਾਲ ਇਹ ਆ ਕਿ ਜਦੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਰਿਟਾਇਰਡ ਜੱਜ ਜਸਟਿਸ ਕੁਲਦੀਪ ਸਿੰਘ ਹੋਰਾਂ ਦੇ ਉੱਤੇ ਆਧਾਰਿਤ ਟ੍ਰਿਬਿਊਨਲ ਕਮੇਟੀ ਦੀਆਂ ਰਿਪੋਰਟਾਂ ਜਿਹੜੀਆਂ ਸੀਗੀਆਂ, ਜੇ ਤੁਸੀਂ ਉਹਨੂੰ ਦੇਖੋ ਤਾਂ ਉਹਦੇ ਵਿੱਚ ਪੰਜਾਬ ਦੇ ਹੁਕਮਰਾਨਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਵੱਡੇ ਬੰਦਿਆਂ ਦੀ ਮਾਲਕੀ ਬਣਾਉਣ ਤੇ ਮਗਰੋਂ 45 ਰਿਪੋਰਟਾਂ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟਣ ਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਜੀ ਉਹ ਇਸ ਜਸਟਿਸ ਕੁਲਦੀਪ ਸਿੰਘ ਹੋਰਾਂ ਦੀ ਰਿਪੋਰਟ ਜਿਹੜੀ ਉੱਥੋਂ ਮਿਲਦੀ ਆ। ਸਾਬਕਾ ਜਸਟਿਸ ਕੁਲਦੀਪ ਸਿੰਘ ਹੋਰਾਂ ਦੇ ਵੱਲੋਂ 3 ਰਿਪੋਰਟਾਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਸੀਗੀਆਂ। ਇਹਦੇ ਵਿੱਚ ਪੰਜਾਬ ਦੇ ਸਿਰਫ ਮੋਹਾਲੀ ਡਿਸਟ੍ਰਿਕਟ ਜਿਹੜਾ ਜੀ SAS ਨਗਰ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆ, ਇੱਥੇ ਰਸੂਖਦਾਰ ਲੋਕਾਂ ਜਿਨ੍ਹਾਂ ਦੇ ਵਿੱਚ ਸਿਆਸਤਦਾਨ, ਆਫੀਸਰ, ਰਿਟਾਇਰਡ ਆਫੀਸਰ ਸ਼ਾਮਲ ਨੇ, ਉਹਨਾਂ ਨੇ 23,082 ਏਕੜ ਸ਼ਾਮਲਾਟ ਤੇ 653 ਏਕੜ ਜੁਮਲਾ ਮਾਲਕਾਨਾ ਜਿਹੜੀ ਉਹ ਹਥਿਆਈ ਹੋਈ ਆ। ਪੰਜਾਬ ਦੇ ਸਿਆਸਤਦਾਨਾਂ ਤੇ ਅਫਸਰਾਂ ਦੇ ਵੱਲੋਂ ਮਾਲ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੇ ਨਾਲ ਮਿਲੀ ਭੁਗਤ ਕਰਕੇ ਗਲਤ ਦੇ ਨਾਲ ਇਹ ਜ਼ਮੀਨ ਹਥਿਆਉਣ ਦਾ ਜ਼ਿਕਰ ਵੀ ਇਹਨਾਂ ਰਿਪੋਰਟਾਂ ਦੇ ਵਿੱਚ ਜਿਹੜਾ ਜੀ ਉਹ ਕੀਤਾ ਹੋਇਆ। ਔਰ ਸਿਰਫ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਪੰਚਾਇਤ ਦੀ ਜਿਹੜੀ ਜ਼ਮੀਨ ਜਿਹੜੇ ਇਹ ਵੱਡੇ ਲੋਕਾਂ ਦੇ ਇਹਦੇ 'ਚ ਸਿਆਸਤਦਾਨ ਤੇ ਅਫਸਰ ਸ਼ਾਮਲ ਆ, ਉਹਨਾਂ ਦੇ ਕਬਜ਼ੇ ਦੇ ਹੇਠ ਹੈ, ਉਹਦੀ ਜੇ ਬਾਜ਼ਾਰ ਦੀ ਕੀਮਤ ਆਪਾਂ ਲਾਈਏ ਤਾਂ 25,000 ਕਰੋੜ ਰੁਪਈਏ ਤੋਂ ਵੱਧ ਬਣਦੀ ਹੈ ਜੀ, ਸਿਰਫ ਮੋਹਾਲੀ ਦੀ, ਜਿਹੜੀ ਕਿ ਸਰਕਾਰੀ ਰਿਕਾਰਡ ਦੇ ਵਿੱਚ ਜ਼ਰੂਰ ਹੈਗੀ, ਪਰ ਇਹਦੇ ਉੱਤੇ ਜਬਰੀ ਕਬਜ਼ਾ ਜਿਹੜਾ ਜੀ ਉਹ ਕੀਤਾ ਹੈ। 25,000 ਕਰੋੜ ਰੁਪਈਆ ਬਹੁਤ ਵੱਡੀ ਜਿਹੜੀ ਜੀ ਉਹ ਰਕਮ ਹੈ। ਸਿਆਸਤਦਾਨਾਂ ਤੇ ਅਫਸਰਾਂ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਹਟਾਉਣ ਦਾ ਮਾਮਲਾ ਤਾਂ ਚਰਚਾ ਦੇ ਵਿੱਚ ਰਹਿੰਦਾ, ਪਰ ਸਰਕਾਰ ਵੱਲੋਂ ਇਹਨਾਂ ਜ਼ਮੀਨਾਂ ਨੂੰ ਮੁੜ ਪੰਚਾਇਤਾਂ ਹਵਾਲੇ ਕਰਨ ਲਈ ਕੋਈ ਠੋਸ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾਂਦੀ। ਮਹਿਜ਼ ਜਾਂਚ ਕਮੇਟੀਆਂ ਬਣਾ ਕੇ ਬੁੱਤਾ ਸਾਰਨ ਦੇ ਯਤਨ ਜਿਹੜੇ ਜੀ ਉਹ ਕੀਤੇ ਜਾ ਰਹੇ ਆ। ਜਸਟਿਸ ਕੁਲਦੀਪ ਸਿੰਘ ਦੇ ਉੱਤੇ ਆਧਾਰਿਤ ਟ੍ਰਿਬਿਊਨਲ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਤੱਥ ਜਿਹੜੇ ਜੀ ਉਹ ਲਿਖਤ ਰੂਪ ਦੇ ਵਿੱਚ ਪਏ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ 29 ਮਈ 2012 ਨੂੰ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ। ਇਹਦੇ ਵਿੱਚ 13 ਮਾਰਚ 2013 ਨੂੰ ਰਿਪੋਰਟ ਦਿੱਤੀ ਗਈ। ਉਦੋਂ ਦੇ ਵਿੱਤੀ ਕਮਿਸ਼ਨਰ ਦੇ ਵੱਲੋਂ 21 ਨਵੰਬਰ 2013 ਨੂੰ ਟ੍ਰਿਬਿਊਨਲ ਦੀ ਰਿਪੋਰਟ ਦੇ ਉੱਤੇ ਕਾਰਵਾਈ ਕਰਨ ਲਈ ਡਾਇਰੈਕਟਰ ਦਿਹਾਤੀ ਵਿਕਾਸ ਤੇ ਪੰਚਾਇਤ ਜਿਹੜੇ ਸੀਗੇ ਉਹਦੇ ਉੱਤੇ ਕਮੇਟੀ ਇੱਕ ਬਣਾਤੀ ਗਈ। ਜਿਹੜਾ ਵਿੱਤੀ ਕਮਿਸ਼ਨਰ ਆ ਉਹਦੇ ਵੱਲੋਂ 21 ਨਵੰਬਰ 13 ਨੂੰ ਹੁਕਮਾਂ ਦੇ ਵਿੱਚ ਸੋਧ ਕਰਕੇ ਕਮੇਟੀ ਦੇ ਮੈਂਬਰਾਂ ਦੀ ਗਿਣਤੀ 5 ਕਰ ਦਿੱਤੀ ਗਈ। 3 ਅਫਸਰਾਂ ਦੇ ਨਾਲ DDPO ਮੋਹਾਲੀ ਤੇ ਤਹਿਸੀਲਦਾਰ ਖਰੜ ਨੂੰ ਵੀ ਸ਼ਾਮਲ ਜਿਹੜਾ ਸੀਗਾ ਜੀ ਉਹ ਕਰ ਲਿਆ। ਦਿਹਾਤੀ ਵਿਕਾਸ ਪੰਚਾਇਤ ਵਿਭਾਗ ਨੇ ਜਿਹੜਾ ਜੀ ਉਹ ਲਿਖਿਆ ਕਿ ਪੰਚਾਇਤੀ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਜਿਹੜੇ BDPO ਤੇ DDPO ਕਬਜ਼ੇ ਹਟਾਉਣ ਦੇ ਮਾਮਲੇ ਦੇ ਵਿੱਚ ਅਸਮਰੱਥ ਨੇ, ਉਹਨਾਂ ਦੇ ਨਾਮ ਭੇਜੇ ਜਾਣ। ਔਰ ਇਹਦੇ ਵਿੱਚ ਇੱਕ ਅਹਿਮ ਪੱਖ ਇਹ ਰਿਪੋਰਟ ਆ ਕਿ ਟ੍ਰਿਬਿਊਨਲ ਦੀ ਰਿਪੋਰਟ ਦੇ ਵਿੱਚ ਮਾਲ ਤੇ ਪੰਚਾਇਤ ਵਿਭਾਗ ਦੇ ਜਿਹੜੇ ਹੇਠਲੇ ਅਫਸਰ ਨੇ ਉਹਨਾਂ ਦੀ ਵੀ ਇਹਦੇ ਵਿੱਚ ਭੂਮਿਕਾ ਹੋਣ ਦੇ ਸੰਬੰਧੀ ਕਿਹਾ ਗਿਆ, ਪਰ ਅੱਜ ਤੱਕ ਇਹਦੇ ਉੱਤੇ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਗਈ। BDPO ਤੇ DDPO ਪੱਧਰ ਦੇ ਉੱਤੇ ਸ਼ਮੂਲੀਅਤ ਦੇ ਨਾਲ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਵੱਡੇ ਲੋਕਾਂ ਦੇ ਵੱਲੋਂ ਹਥਿਆਈਆਂ ਗਈਆਂ। ਇਹਦੇ ਵਿੱਚ ਜ਼ਮੀਨਾਂ ਹਥਿਆਉਣ ਵਾਲੇ ਬੰਦੇ ਪੰਚਾਇਤ ਅਫਸਰ ਵਿਭਾਗ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਨ ਦੇਣਾ ਜਿਹੜਾ ਜੀ ਉਹ ਚਾਹੁੰਦੇ। ਔਰ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਨ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਹਥਿਆਉਣ ਤੇ ਇਹਨਾਂ ਤੋਂ ਕਬਜ਼ੇ ਛਡਾਉਣ ਦਾ ਮਾਮਲਾ ਜਿਹੜਾ ਜੀ ਉਹ ਭਖਿਆ ਸੀਗਾ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਮਾਮਲੇ ਉੱਤੇ ਕਈ ਮੀਟਿੰਗਾਂ ਕੀਤੀਆਂ, ਪਰ ਗੱਲ ਜਿਹੜੀ ਸੀ ਉਹ ਸੁਣੀ ਨਹੀਂ ਗਈ। ਕਿਸ਼ਨਪੁਰਾ, ਰਾਮਗੜ੍ਹ, ਲੋਹਗੜ੍ਹ, ਛੱਤ, ਮੌਲੀ, ਬੈਦਵਾਨ, ਚਾੜ, ਪੀਰ ਸੁਹਾਣਾ, ਪਰਾੜੀ, ਦੁੱਲਵਾ, ਹੁਸ਼ਿਆਰਪੁਰ, ਸਵਾਰਾ, ਬਿਸ਼ਨਪੁਰਾ, ਦਿਆਲਪੁਰਾ, ਧਨੌੜਾ,
ਈੜਾ, ਰੁੜਕਾ, ਬਾਂਕਰਪੁਰ, ਤੋਗਾ, ਝੰਜੇੜੀ, ਮਜਾਤ, ਇਹ ਚੰਨੀ ਖੁਰਦ, ਸੈਣੀ ਮਾਜਰਾ, ਇਹ ਉਹ ਪਿੰਡ ਨੇ ਜੀ ਜਿਨ੍ਹਾਂ ਦੀਆਂ ਜ਼ਮੀਨਾਂ ਇਹ ਸਿਆਸਤਦਾਨ ਤੇ ਅਫਸਰ, ਸਾਬਕਾ ਅਫਸਰ ਜਿਹੜੇ ਆ ਜੀ ਉਹ ਦੱਬੀ ਬੈਠੇ ਆ, ਜਿਨ੍ਹਾਂ ਦੀ ਕੀਮਤ 25,000 ਕਰੋੜ ਰੁਪਈਆ ਹੈ। ਇਹਨਾਂ ਜ਼ਮੀਨਾਂ ਨੂੰ ਛੱਡ ਕੇ ਪਿੰਡਾਂ ਦੀਆਂ ਜ਼ਮੀਨਾਂ ਦੇ ਉੱਤੇ ਸਰਕਾਰ ਨੇ ਗੱਲ ਆਈ ਬੈਠੀ ਹੈ। ਬਿਲਕੁਲ ਜੀ, ਪਿੰਡਾਂ ਦੇ ਵਿੱਚ ਵੀ ਜਿਹੜੇ ਸਰਕਾਰ ਦੇ ਬੰਦੇ ਬਹੁਤ ਕਬਜ਼ੇ ਆ। ਤੇ ਅੱਗੇ ਗੱਲ ਕਰਦੇ ਆ ਅਫਸਰਾਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਅਫਸਰਸ਼ਾਹੀ ਆ ਵਿਧਾਇਕਾਂ ਦੇ ਉੱਤੇ ਭਾਰੀ ਪੈ ਰਹੇ ਲਈ ਜੀ ਜਿਹੜੇ ਇੱਥੇ ਪਟਿਆਲੇ ਦੇ ਚਾਰਕ ਜਿਹੜੇ ਵਿਧਾਇਕ ਸੀਗੇ ਜੀ ਉਹ ਕਾਫੀ ਦਿਨ ਜਿਹੜਾ ਜੀ ਵਿਰੋਧਤਾ ਪ੍ਰਗਟ ਕਰਦੇ ਰਹੇ, ਡਰਾ ਲਏ ਗਏ, ਚੁੱਪ ਕਰਾ ਲਏ ਗਏ, ਚੁੱਪ ਕਰਕੇ ਜਿਹੜਾ ਜੀ ਉਹ ਬਹਿ ਗਏ ਹੈਲੀਕਾਪਟਰ ਦੇ ਝੂਟੇ ਦਵਾ ਤੇ ਜਿਵੇਂ ਨਿਆਣੇ ਨੂੰ ਵਰਾਈਦਾ ਉਹ ਵਰਾ ਲਏ ਗਏ। ਪਰ ਰਿਐਲਿਟੀ ਜਿਹੜੀ ਇਹ ਆ ਕਿ ਮੁੱਖ ਮੰਤਰੀ ਦੇ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਇੱਕ ਜਿਹੜਾ ਪਾਤੜਾਂ ਦੇ ਵਿੱਚ ਲੱਗਿਆ ਹੋਇਆ ਤਹਿਸੀਲਦਾਰ ਹੈ, ਉਹਦੇ ਨਾਲ ਸੰਬੰਧਿਤ ਵੱਡੀ ਖੋਰੀ ਦੇ ਮਾਮਲੇ ਦੀ ਮੁੱਖ ਮੰਤਰੀ ਦੇ ਜਿਹੜਾ ਦਫ਼ਤਰ ਆ ਉਹ ਪੁਸ਼ਤ ਪਨਾਹੀ ਇੱਕ ਕਿਸਮ ਦੇ ਨਾਲ ਕਰ ਰਿਹਾ ਜੀ। ਇਸ ਵੇਲੇ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਕੀ ਗਲਿਆਰਿਆਂ ਦੇ ਵਿੱਚ ਇਸ ਮਾਮਲੇ ਨੂੰ ਸੱਤਾ ਧਿਰ ਕਾਂਗਰਸ ਦੇ ਹਲਕਾ ਸ਼ਤਰਾਣਾ ਤੋਂ ਵਿਧਾਇਕ ਨਿਰਮਲ ਸਿੰਘ ਉਠਾ ਰਹੇ ਆ, ਪਰ ਕਰੀਬ 1 ਮਹੀਨੇ ਤੋਂ ਇਸ ਸੰਬੰਧੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਹੋਈ। ਸਮਝਿਆ ਇਹ ਜਾ ਰਿਹਾ ਹੈ ਕਿ ਸੱਤਾ ਧਿਰ ਦੇ ਵਿਧਾਇਕ ਦੇ ਉੱਤੇ ਤਹਿਸੀਲਦਾਰ ਭਾਰੂ ਪੈ ਗਿਆ ਔਰ ਨਿਰਮਲ ਸਿੰਘ ਜਿਹੜਾ ਜੀ ਉਹ ਤਹਿਸੀਲਦਾਰ ਪਾਤੜਾ ਸੰਦੂਰਾ ਸਿੰਘ ਦਾ ਤਬਾਦਲਾ ਕਰਕੇ ਉਹਦੇ ਖਿਲਾਫ ਵੱਡੀ ਖੋਰੀ ਦੀ ਕਾਰਵਾਈ ਕਰਾਉਣ ਲਈ ਦਰ ਦੀਆਂ ਠੋਕਰਾਂ ਖਾ ਰਿਹਾ ਜੀ ਇੱਕ ਵਿਧਾਇਕ। ਔਰ ਜਿੱਥੇ ਆਮ ਬੰਦੇ ਦੀ ਸੁਣਵਾਈ ਜਿਹੜੀ ਉਹ ਕੀ ਹੋ ਸਕਦੀ ਆ। ਸਰਕਾਰੀ ਦਰਬਾਰੇ ਤਹਿਸੀਲਦਾਰਾਂ ਦੀ ਚੱਲ ਰਹੀ ਹੈ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਵਿਧਾਇਕ ਦਾ ਕਹਿਣਾ ਹੈ ਕਿ ਤਹਿਸੀਲਦਾਰ ਸੰਦੂਰਾ ਸਿੰਘ ਖੁਦ ਵੱਡੀ ਵਸੂਲਣ ਦੀ ਗੱਲ ਕਰਦਾ ਹੈ, ਉੱਥੇ ਉਹਦੇ ਖਿਲਾਫ ਹਲਕੇ ਦੇ ਸੱਤਾ ਧਿਰ ਦੇ ਇੱਕ ਆਗੂ ਨੇ ਹਲਫੀਆ ਬਿਆਨ ਵੀ ਦਿੱਤਾ। ਤਹਿਸੀਲਦਾਰ ਦੀ ਵੱਡੀ ਖੋਰੀ ਦੇ ਸੂਤਾਂ ਸਣੇ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਸਣੇ ਸੰਬੰਧਿਤ ਅਥਾਰਟੀਆਂ ਨੂੰ ਕੀਤੀ ਜਾ ਚੁੱਕੀ ਹੈ। ਅਜੇ ਤੱਕ ਤਹਿਸੀਲਦਾਰ ਦੇ ਖਿਲਾਫ ਕਾਰਵਾਈ ਦਾ ਜਿਹੜਾ ਜੀ ਉਹ ਹੁਕਮ ਨਹੀਂ ਆਇਆ। ਜਿਹੜਾ ਵਿਧਾਇਕ ਆ ਜੀ ਉਹ ਇਹ ਕਹਿੰਦਾ ਹੈ ਕਿ ਮੁੱਖ ਮੰਤਰੀ ਮਿਲਦੇ ਨਹੀਂ ਤੇ ਮੁੱਖ ਮੰਤਰੀ ਦਫ਼ਤਰ ਸੰਦੂਰਾ ਸਿੰਘ ਦੀ ਮਦਦ ਦੇ ਉੱਤੇ ਜਿਹੜਾ ਜੀ ਉਹ ਉਤਰਿਆ ਹੋਇਆ। ਉਧਰ ਜਿਹੜੇ ਮਾਲ ਮੰਤਰੀ ਨੇ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਡੀਸੀ ਪਟਿਆਲਾ ਨੂੰ ਜਿਹੜੀ ਉਹ ਦਿੱਤੀ ਗਈ ਸੀ, ਜਦੋਂ ਕਿ ਡੀਸੀ ਪਟਿਆਲਾ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਉਹਨਾਂ ਦੇ ਕੋਲੇ ਕਿਸੇ ਤਹਿਸੀਲਦਾਰ ਦੇ ਖਿਲਾਫ ਵੱਡੀ ਖੋਰੀ ਦੀ ਜਾਂਚ ਦੇ ਵਾਸਤੇ ਮੰਤਰੀ ਦੇ ਵੱਲੋਂ ਹੁਕਮ ਜਾਂ ਨਿਰਦੇਸ਼ ਨਹੀਂ ਆਏ। ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਇੱਕ ਤਹਿਸੀਲਦਾਰ ਜਿਹੜਾ ਜੀ ਉਹ ਸਰਕਾਰ ਦੇ ਉੱਤੇ ਇੱਕ ਕਿਸਮ ਦੇ ਨਾਲ ਜਿਹੜਾ ਉਹ ਭਾਰੂ ਆ। ਕਿਉਂ ਆ ਉਹ ਪਤਾ ਹੀ ਹੈ ਜੀ ਕਿ ਹਿੱਸਾ ਪੱਤੀ ਉਹਦੇ ਤੱਕ ਤਾਂ ਨਹੀਂ, ਅਗਲਾ ਕਹਿੰਦਾ ਮੈਂ ਕਹਿੰਦਾ ਥੋੜੀ ਖਾਂਦਾ ਜੀ ਜੀ। ਤੇ ਅੱਗੇ ਹਲਵਾਰੇ ਦੇ ਹਵਾਈ ਅੱਡੇ ਦੀ ਜੇ ਗੱਲ ਕਰੀਏ ਤੇ ਮਾਮਲਾ ਕਹਿੰਦੇ ਕਿ ਜਲਦੀ ਸਿਰੇ ਚੜ੍ਹਨ ਦੀ ਉਮੀਦ ਆ। ਪੰਜਾਬ ਦੀ ਜਿਹੜੀ ਜੀ ਇਹ ਲੁਧਿਆਣਾ ਨੂੰ ਜਿਹੜਾ ਅੰਤਰਰਾਸ਼ਟਰੀ ਹਵਾਈ ਨਕਸ਼ੇ ਦੇ ਉੱਤੇ ਉਭਾਰਨ ਦੇ ਵਾਸਤੇ ਜਿਹੜਾ ਜੀ ਹਲਵਾਰਾ ਹਵਾਈ ਅੱਡਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਛੇਤੀ ਇਹਦੇ ਸੰਬੰਧੀ ਕੋਈ ਫੈਸਲਾ ਆ ਸਕਦਾ ਹੈ। ਜਿਹੜੀ ਗਲਾਡਾ ਹੈ ਜਿਹੜੀ ਉਹਨੇ ਇਹ ਗੱਲ ਕਹੀ ਹੈ ਕਿ ਨਵੇਂ ਸਾਲ ਦੇ ਸ਼ੁਰੂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੀਮਤਾਂ ਬਾਰੇ ਗੱਲਬਾਤ ਜਿਹੜੀ ਹੈ ਜੀ ਉਹ ਸਿਰੇ ਲੱਗਣ ਦੇ ਆਸਾਰ ਨੇ। ਜਿਹੜੀ ਗਲਾਡਾ ਹੈ ਜੀ ਉਹਦੇ ਵੱਲੋਂ ਇਹ ਜ਼ਮੀਨ ਅਕਵਾਇਰ ਕਰਨੀ ਉਹਦੇ ਕਾਨੂੰਨ ਦੇ ਤਹਿਤ ਮੁਆਵਜ਼ਾ ਤੇ ਪਾਰਦਰਸ਼ਤਾ ਦੇ ਅਧਿਕਾਰ ਦੀ ਜਿਹੜੀਆਂ ਧਾਰਾਵਾਂ ਨੇ ਉਹਦੇ ਤਹਿਤ ਕੋਈ ਕਿਸਾਨਾਂ ਤੋਂ ਕਰੀਬ 162 ਏਕੜ ਜ਼ਮੀਨ ਜਿਹੜੀ ਆ ਉਹ ਅਕਵਾਇਰ ਹੋਣੀ ਆ ਤੇ ਇਹ ਲਾਸਟ ਪੜਾਅ ਦੇ ਉੱਤੇ ਜਿਹੜਾ ਉਹ ਪੁੱਜਿਆ ਹੋਇਆ ਮਾਮਲਾ। ਇਹ ਕਿਹਾ ਜਾ ਰਿਹਾ ਕਿ ਇਸੇ ਮਹੀਨੇ ਦੇ ਸ਼ੁਰੂ ਦੇ ਵਿੱਚ ਕਾਨੂੰਨੀ ਨੋਟਿਸ ਵੱਖ-ਵੱਖ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਜਿਹੜੇ ਜੀ ਉਹ ਕਰਵਾਏ ਗਏ ਆ। ਤੇ ਬਹੁਤੀਆਂ ਧਾਰਾਵਾਂ ਜਿਹੜੀਆਂ ਦੀ ਉਹ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ। ਪ੍ਰਭਾਵਿਤ ਕਿਸਾਨ ਇਸ ਸਾਰੀ ਪ੍ਰਕਿਰਿਆ ਤੋਂ ਖੁਸ਼ ਨਹੀਂ ਕਿਉਂਕਿ ਮਾਲ ਵਿਭਾਗ ਦੇ ਵੱਲੋਂ ਜਿਹੜੇ ਕਈ ਢੰਗ ਤਰੀਕੇ ਅਪਣਾ ਕੇ ਵੀ ਜ਼ਮੀਨੀ ਰਿਕਾਰਡ ਦੇ ਵਿੱਚ ਤਰੁੱਟੀਆਂ ਨੂੰ ਅਜੇ ਦਰੁਸਤ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਿਆ ਜੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪਰਿਵਾਰਕ ਵੰਡ ਦੇ ਮਗਰੋਂ ਤਕਸੀਮ ਹੋਣ ਦੇ ਬਾਵਜੂਦ ਜ਼ਮੀਨੀ ਰਿਕਾਰਡ ਦੇ ਵਿੱਚ ਵੱਡੀ ਚੋਰ ਮੋਰੀ ਦੇ ਰਾਹੀਂ ਸਰਕਾਰ ਕਿਸਾਨਾਂ ਦਾ ਗਲ ਘੁੱਟਣ ਦੀ ਤਿਆਰੀ ਜਿਹੜੀ ਕਰੀ ਬੈਠੀ ਹੈ। ਇਹ ਜਿਹੜੇ ਕਿਸਾਨ ਨੇ ਇੱਥੋਂ ਦੇ ਉਹ ਕਹਿੰਦੇ ਆ। ਪ੍ਰਭਾਵਿਤ ਜਿਹੜੇ ਪਰਿਵਾਰ ਨੇ ਉਹਨਾਂ ਦੀ ਸ਼ਨਾਖਤ ਕਰਨ ਲਈ ਅਜੇ ਵੀ ਦਾਦਿਆਂ ਪੜਦਾਦਿਆਂ ਦੇ ਨਾਂ ਤੇ ਖਾਤਿਆਂ ਦੇ ਵਿੱਚ ਬੋਲਦੇ ਹੋਣ ਕਰਕੇ ਅਸਲ ਮਾਲਕ ਕਿਸਾਨਾਂ ਨੂੰ ਮੁਆਵਜ਼ਾ ਤੇ ਜ਼ਮੀਨੀ ਕੀਮਤ ਜਿਹੜੀ ਹੈ ਜੀ ਉਹਦੀ ਹਾਸਲ ਕਰਨ ਦੇ ਵਾਸਤੇ ਕਈ ਜਿਹੜੀਆਂ ਕਾਨੂੰਨੀ ਘੁੰਮਣ ਘੇਰੀਆਂ ਨੇ ਉਹਦੇ ਵਿੱਚੋਂ ਨਿਕਲਣਾ ਜਿਹੜਾ ਜੀ ਉਹ ਪਊਗਾ। ਜਿਹੜੀਆਂ ਹੁਣ ਅਖਬਾਰਾਂ ਦੇ ਵਿੱਚ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਜੀ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਕਿਸਾਨ ਜ਼ਮੀਨ ਦੇ ਮੁੱਲ ਬਾਰੇ ਸਹਿਮਤੀ ਨਹੀਂ ਦੇਣਗੇ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਜਮ੍ਹਾਂ ਕਰਵਾ ਕੇ ਸਰਕਾਰ ਜ਼ਮੀਨ ਦੇ ਉੱਤੇ ਕਬਜ਼ਾ
ਜਿਹੜਾ ਜੀ ਉਹ ਲੈ ਲੂਗੀ। ਜਿਹੜੀ ਗਲਾਡਾ ਵਾਲੇ ਨੇ ਜੀ ਉਹ ਕਹਿੰਦੇ ਆ ਕਿ ਕਿਸਾਨ ਪਰਿਵਾਰਾਂ ਨੂੰ ਉਜਾੜਾ ਤੇ ਜਿਹੜਾ ਉਜਾੜਾ ਭੱਤਾ ਮਿਲਦਾ ਉਹਦੇ ਉੱਕੇ ਪੁੱਕੇ 5 ਲੱਖ ਰੁਪਏ ਤੇ ਉਜਾੜੇ ਭੱਤੇ ਦੇ ਵਜੋਂ 50,000 ਰੁਪਏ ਨਗਦ ਜਿਹੜਾ ਉਹ ਰਕਮ ਹੈ ਉਹ ਦਿੱਤੀ ਜਾਊਗੀ। ਇਹ ਵੀ ਕਿਹਾ ਗਿਆ ਜੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਦੇ ਅਨੁਸਾਰ ਨੌਕਰੀ ਦੀ ਮੰਗ ਜਿਹੜੀ ਇਹ ਕਿਸਾਨ ਕਰ ਰਹੇ ਆ, ਪਰ ਸਰਕਾਰ ਇਸ ਮੰਗ ਦੇ ਉੱਤੇ ਕੰਨ ਧਰਨ ਨੂੰ ਜਿਹੜਾ ਵੀ ਉਹ ਤਿਆਰ ਨਹੀਂ ਗੀ। ਅੰਮ੍ਰਿਤਸਰ ਤੇ ਮੁਹਾਲੀ ਤੋਂ ਬਾਅਦ ਪੰਜਾਬ ਦੇ ਵਿੱਚ ਤੀਜਾ ਜਿਹੜਾ ਜੀ ਉਹ ਕੌਮਾਂਤਰੀ ਹਵਾਈ ਅੱਡਾ ਹੋਊਗਾ। ਉੱਤੇ ਨਾਮ ਦੇ ਨਾਲ ਕੌਮਾਂਤਰੀ ਜਿਹੜਾ ਜੀ ਉਹ ਲਿਖ ਦਿੱਤਾ ਜਾਊਗਾ। ਜਦੋਂ ਕੌਮਾਂਤਰੀ ਏਅਰਲਾਈਨਾਂ ਚਲਾਉਣ ਦੀ ਜਿਹੜੀ ਜੀ ਉਹ ਗੱਲ ਆਊਗੀ ਤੇ ਫਿਰ ਪੱਲਾ ਜਿਹੜਾ ਜੀ ਉਹ ਝਾੜ ਦਿੱਤਾ ਜਾਊਗਾ। ਅੰਤਰਰਾਸ਼ਟਰੀ ਏਅਰਪੋਰਟ ਦੇ ਉੱਤੋਂ ਜੇ ਅੰਤਰਰਾਸ਼ਟਰੀ ਉਡਾਨਾਂ ਨਹੀਂ ਲੱਗਣੀਆਂ ਤੇ ਫਿਰ ਕਿਸਾਨਾਂ ਨੂੰ ਇੱਥੇ ਵੀ ਉਡਾੜਨ ਦਾ ਕੀ ਆਈਡੀਆ? ਬਿਲਕੁਲ ਜੀ ਬਿਲਕੁਲ। ਅੱਗੇ ਗੱਲ ਕਰਦੇ ਹੈਗੇ ਆ ਜਿਹੜੀਆਂ ਹਾਈਵੇ 'ਤੇ ਟੋਲ ਲੱਗੇ ਹੋਏ ਆ ਉਹਦੇ 'ਤੇ ਕਿ ਨਹੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਫਾਸਟੈਗ, ਪਰ ਲਾਈਨਾਂ ਹਜੇ ਵੀ ਬੜੀਆਂ ਲੰਬੀਆਂ ਲੱਗੀਆਂ ਹੋਈਆਂ। ਕਹਾਣੀ ਕਿੱਧਰ ਜਾ ਰਹੀ ਹੈ? ਐਕਚੁਅਲੀ 15 ਤੱਕ ਜਿਹੜਾ ਜੀ ਇਹ ਕਿਹਾ ਗਿਆ ਸੀਗਾ, ਬੜੀ ਵੱਡੀ ਇਹ ਠੱਗੀ ਲੋਕਾਂ ਦੇ ਨਾਲ ਜਿਹੜੀ ਹੈ ਜੀ ਉਹ ਵੱਜ ਰਹੀ ਆ। ਇਹ ਕਿਹਾ ਗਿਆ ਜੀ ਕਿ ਹਰ ਬੰਦਾ ਜਿਹੜਾ ਉਹ ਫਾਸਟੈਗ ਜਿਹੜਾ ਉਹ ਸਟਿੱਕਰ ਲਾਵੇ ਤਾਂ ਕਿ ਜਿਹੜੇ ਤੁਸੀਂ ਸਕੈਨਰ ਦੇ ਥਰੂ ਉੱਥੋਂ ਲੰਘ ਸਕੋ। ਇਹਦੇ ਨਾਲ ਇਹ ਆ ਜੀ ਕਿ ਆਨਲਾਈਨ ਤੁਹਾਨੂੰ ਜਿਹੜਾ ਖਾਤਾ ਆ ਆਪਣਾ ਉਹਦੇ ਵਿੱਚ ਪੈਸੇ ਜਿਹੜੇ ਉਹ ਪਾਉਣੇ ਪੈਂਦੇ ਆ ਤੇ ਉੱਥੋਂ ਫਿਰ ਪੈਸੇ ਤੁਹਾਡੇ ਜਿਹੜੇ ਉਹ ਕੱਟੇ ਜਾਂਦੇ ਆ। ਚਲੋ ਪੈਸੇ ਕੱਟਣ ਦੀਆਂ ਕੁਝ ਜਿਹੜੀਆਂ ਕੰਪਲੇਂਟਸ ਉਹ ਆ ਰਹੀਆਂ ਨੇ ਉਹ ਕਿਤੇ ਕੁਝ ਟੈਕਨੀਕਲ ਮਿਸਟੇਕ ਜਿਹੜੀਆਂ ਉਹ ਹੋ ਸਕਦੀਆਂ ਨੇ। ਲੋਕਾਂ ਨੇ ਜਿਨ੍ਹਾਂ ਨੇ ਸਟਿੱਕਰ ਲਏ ਉਹ 8 ਕਰੋੜ ਦੇ ਵਹੀਕਲ ਆ ਜੀ ਮੰਨ ਲਓ, ਤੇ ਜੇ ਅੱਧੇ ਨੇ ਵੀ ਲੈ ਲਏ 4 ਕਰੋੜ ਨੇ ਵੀ ਲੈ ਲਏ ਤੇ 500 ਰੁਪਈਆ ਜਿਹੜਾ ਜੀ ਉਹ ਸਟਿੱਕਰ ਲੈਣ ਦਾ ਲੱਗਦਾ। ਕਿੱਥੋਂ ਤੱਕ ਕਮਾਈ ਜਿਹੜੀ ਜੀ ਉਹ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਕਰ ਲਈ, ਇਹਦਾ ਅੰਦਾਜ਼ਾ ਤੁਸੀਂ ਜਿਹੜਾ ਜੀ ਉਹ ਲਾ ਸਕਦੇ ਹੋ। ਲੋਕਾਂ ਨੇ ਸਟਿੱਕਰ ਲੈ ਲਏ ਔਰ ਸਟਿੱਕਰ ਦੇ ਵਿੱਚ ਜਦੋਂ ਪੈਸੇ ਅਨਫ ਨਹੀਂ ਗਏ ਤੇ ਫਿਰ ਜਿਹੜਾ ਜੀ ਉਹ ਬਲੌਕ ਦਿਖਾਉਂਦਾ ਤੇ ਜੇ ਪੈਸੇ ਨਹੀਂ ਗਏ ਸਟਿੱਕਰ ਦੇ ਵਿੱਚ ਜਾਂ ਜਿਨ੍ਹਾਂ ਨੇ ਸਟਿੱਕਰ ਨਹੀਂ ਲਿਆ ਜੇ ਉਹ ਫਾਸਟ ਟੈਗ ਵਾਲੀ ਲੇਨ ਦੇ ਵਿੱਚ ਜਿਹੜਾ ਜੀ ਉਹ ਚਲੇ ਜਾਂਦੇ ਆ ਉੱਥੇ ਉਹਨਾਂ ਨੂੰ ਡਬਲ ਪੈਸੇ ਜਿਹੜੇ ਜੀ ਉਹ ਦੇਣੇ ਪੈਂਦੇ। ਮੰਨ ਲਓ ਟੋਲ ਜਿਹੜਾ ਇੱਕ ਸਾਈਡ ਦਾ 100 ਰੁਪਈਆ, ਜੇ ਤੁਸੀਂ ਬਿਨਾਂ ਸਟਿੱਕਰ ਲਾਏ ਤੋਂ ਫਾਸਟ ਟੈਗ ਵਾਲੀ ਲੇਨ ਦੇ ਵਿੱਚ ਵੜ ਗਏ ਤਾਂ ਉੱਥੇ ਤੁਹਾਨੂੰ 200 ਰੁਪਈਆ ਉਹਦਾ ਜਿਹੜਾ ਜੀ ਉਹ ਦੇਣਾ ਪਊਗਾ। 15 ਤਰੀਕ ਜਿਹੜੀ ਸੀਗੀ ਜੀ ਉਹ ਲਾਸਟ ਸੀਗੀ ਔਰ ਕੱਲ ਥਾਂ ਥਾਂ ਦੇ ਉੱਤੇ 5-5 ਕਿਲੋਮੀਟਰ ਲੰਬੀਆਂ ਲਾਈਨਾਂ ਜਿਹੜੀਆਂ ਸੀਗੀਆਂ ਜੀ ਉਹ ਟੋਲ ਪਲਾਜ਼ਿਆਂ ਦੇ ਉੱਤੇ ਲੱਗੀਆਂ ਰਹੀਆਂ ਜਿਨ੍ਹਾਂ ਨੇ ਸਟਿੱਕਰ ਜਿਹੜੇ ਨਹੀਂ ਲਏ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਟਿੱਕਰ ਅਜੇ ਨਹੀਂ ਜਿਹੜਾ ਜੀ ਉਹ ਲਏ। ਹੈਰਾਨੀ ਵਾਲੀ ਗੱਲ ਇਹ ਆ ਕਿ ਹਰ ਸੜਕ ਦੇ ਉੱਤੇ ਲੱਗਿਆ ਟੋਲ ਕੋਈ ਇਹਦੀ ਵਿਰੋਧਤਾ ਨਹੀਂ ਜਿਹੜੀ ਜੀ ਉਹ ਕਰ ਰਿਹਾ। ਇਹ ਟੋਲ ਵਾਲੇ ਹਰ ਮਹੀਨੇ ਹਰ 2 ਮਹੀਨਿਆਂ ਤੋਂ ਬਾਅਦ ਜਿਹੜਾ ਜੀ ਉਹ ਪੈਸੇ ਵਧਾ ਦਿੰਦੇ ਆ, ਕੋਈ ਨਹੀਂ ਬੋਲਦਾ। ਟੋਲ ਦੇ ਵਾਸਤੇ ਸਟਿੱਕਰ ਦੀ ਗੱਲ ਜਿਹੜੀ ਜੀ ਉਹ ਆ ਗਈ, ਕੋਈ ਨਹੀਂ ਜਿਹੜਾ ਜੀ ਉਹ ਬੋਲਿਆ। ਲੋਕ ਉੱਥੇ ਜਿਹੜੇ ਜੀ ਉਹ ਤੂੰ ਮੈਂ ਟੋਲ ਪਲਾਜ਼ੇ ਵਾਲਿਆਂ ਦੇ ਨਾਲ ਕਰਕੇ ਜਿਹੜਾ ਜੀ ਉਹ ਗਾਂਹ ਜਾਂਦੇ ਆ। ਜੇ ਕੋਈ ਰਾਜਨੀਤਿਕ ਵਿਅਕਤੀ ਕਿਤੇ ਕਿਸੇ ਜਗ੍ਹਾ ਦੇ ਉੱਤੇ ਟੋਲ ਪਲਾਜ਼ੇ ਦਾ ਵਿਰੋਧ ਕਰਨ ਦੇ ਵਾਸਤੇ ਬਹਿੰਦਾ ਤੇ ਟੋਲ ਪਲਾਜ਼ੇ ਵਾਲੇ ਉਹਨੂੰ ਅੰਦਰ ਖਾਤੇ ਕਹਿੰਦੇ ਆ ਭਾਈ ਆਪਣਾ ਹਿੱਸਾ ਚੱਕ ਤੇ ਚੱਲਦਾ ਬਣ। ਇਸ ਕਰਕੇ ਉਹ ਫਿਰ ਜਿਹੜਾ ਮੁਜ਼ਾਹਰਾ ਵਗੈਰਾ ਕਰਦਾ ਜਾਂ ਕਿਸੇ ਜਗ੍ਹਾ ਤੁਸੀਂ ਇਹ ਕਹਿ ਲਓ ਕਿ ਉੱਥੇ ਰੋਕ ਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਉਹਨਾਂ ਸਾਰੇ ਲਾਈਨਾਂ ਦੇ ਵਿੱਚ ਲੱਗੇ ਲੋਕਾਂ ਨੂੰ ਬੇਵਕੂਫ ਬਣਾ ਕੇ ਜਿਹੜਾ ਜੀ ਉਹ ਗਾਂਹ ਜਾਂਦਾ। ਇਹ ਹੈ ਲੋਕਾਂ ਦੇ ਜਿਹੜੇ ਜੀ ਉਹ ਹਾਲਾਤ। ਇਸ ਕਰਕੇ ਇਹ ਉਹੀ ਲੋਕ ਨੇ ਜੀ ਜਿਹੜੇ ਇਹ ਕਹਿ ਰਹੇ ਆ ਕਿ ਲੇਨ ਥੋੜੀਆਂ ਜਿਹੀਆਂ ਵਧਾ ਦਿਓ ਹੋਰ ਜਿਹੜੀਆਂ ਤਾਂ ਕਿ ਲੋਕ ਸੌਖੇ ਲੰਘਣ। ਕੁਝ ਚੁਟਕਲਾ ਸੀ ਨਾ ਵੀ ਚਪੇੜਾ ਵਾਲੇ ਥੋੜੇ ਵਧਾ ਦਿਓ ਤੇ ਲਾਈਨਾਂ ਜਿਹੜੀਆਂ ਜੀ ਉਹ ਜ਼ਿਆਦੀਆਂ ਲੱਗਦੀਆਂ ਨੇ। ਲੋਕਾਂ ਦੇ ਹਾਲਾਤ ਟੋਲ ਪਲਾਜ਼ਿਆਂ ਦੇ ਉੱਤੇ ਅਜਿਹੀ ਹੈ। ਬਿਲਕੁਲ ਸਮਝ ਹੀ ਨਹੀਂ ਗਈ ਆਪਣੇ ਹੱਕਾਂ ਦੀ ਕਿ ਸਾਡੇ ਹੱਕ ਕੀ ਹੈਗੇ ਆ, ਅਸੀਂ ਟੋਲ ਪਲਾਜ਼ੇ ਤੇ ਪੈਸੇ ਕਾਹਦੇ ਦੇ ਰਹੇ ਹਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।